ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਸਾਡੇ ਸਪਾਂਸਰਸ ਦਾ ਕਰਦੇ ਚੱਲੀਏ। ਸਭ ਤੋਂ ਪਹਿਲਾਂ ਧੰਨਵਾਦ ਖਾਲਸਾ ਇੰਸ਼ੋਰੈਂਸ, ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ ਪਾਇਓ ਚਾਨਣਾ। ਪਹਿਲਾਂ ਤਾਂ ਬਿੱਟੂ ਹੋਣਾ ਦੀ ਹੀ ਗੱਲ ਕਰ ਲੈਂਦੇ ਹਾਂ। ਬਿੱਟੂ ਹੋਣੀ ਜਿਹੜੇ ਕਿ ਰਾਜਸਥਾਨ ਦੇ ਰਾਸਤਿਓਂ ਦਿੱਲੀ ਦੇ ਵਿੱਚ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਰਾਜਨੀਤੀ ਆਪਣੀ ਕਰ ਰਹੇ ਨੇ। ਪੰਜਾਬ ਦੇ ਵਿੱਚ ਭਲਵਾਨੀ ਗੇੜਾ ਮਾਰਦੇ ਨੇ, ਦਬਕੇ ਦੁਬਕੇ ਮਾਰ ਜਾਂਦੇ ਨੇ ਆ ਕੇ। ਪਰ ਉਹਨਾਂ ਨੇ ਅੱਜ ਇਹ ਵਿਅਕਤ ਕੀਤਾ ਵੀ ਭਾਈ ਮੈਂ ਪੰਜਾਬ ਆਉਣਾ ਚਾਹੁੰਦਾ। ਪੰਜਾਬ ਦੀ ਰਾਜਨੀਤੀ 'ਚ ਆਪਣੀ ਦਿਲਚਸਪੀ ਉਹਨਾਂ ਨੇ ਜ਼ਾਹਰ ਕੀਤੀ ਹੈ। ਕੀ ਲੱਗਦਾ ਚੋਣਾਂ ਲੜ ਸਕਦੇ ਨੇ ਜੀ ਵਿਧਾਨ ਸਭਾ ਦੀਆਂ? ਹਾਂ, ਨਹੀਂ, ਉਹਨਾਂ ਨੇ ਤੇ ਕਹਿਤਾ ਕਿ ਮੈਂ ਤੇ ਆਪਦੇ ਟੈਚੀ ਟੂਚੀ ਉੱਥੋਂ ਪੈਕ ਕਰਕੇ ਤੇ ਕਾਰ 'ਚ ਰੱਖ ਲਏ ਨੇ। ਹੁਣ ਆਂਦੇ ਵੀ ਪੰਜਾਬ ਦੀ ਸੇਵਾ ਕਰੀਏ ਯਾਰ, ਇੰਨੇ ਸਾਲ ਹੋ ਗਏ ਮੈਨੂੰ, 19 ਸਾਲ ਹੋ ਗਏ ਆ ਉੱਥੇ ਦਿੱਲੀ ਬੈਠਾ। ਚਲੋ ਕੋਈ ਸੇਵਾ ਸੁਵਾ ਕਰ ਲਈਏ ਆਪਾਂ। ਬਈ ਗੱਲ ਇਹ ਆ, ਹੁਣ ਰਵਨੀਤ ਬਿੱਟੂ ਨੂੰ ਪੁੱਛੇ ਕਿ ਪਹਿਲਾਂ ਜਦੋਂ ਤੁਸੀਂ ਕੇਂਦਰ ਦੀ ਵਜ਼ਾਰਤ ਦੇ ਵਿੱਚ ਹੋ ਉੱਥੇ ਤਾਂ ਕੋਈ ਸੇਵਾ ਕਰ ਲਓ ਪੰਜਾਬ ਦੀ। ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਤੇ ਚਾਹੇ ਫਿਰੋਜ਼ਪੁਰ ਪੱਟੀ ਤੇ ਚਾਹੇ ਰਾਜਪੁਰਾ ਮੋਹਾਲੀ, ਉਹ ਸਾਰੇ ਜਿਹੜੇ ਰੇਲਵੇ ਟਰੈਕ ਪ੍ਰੋਜੈਕਟ ਸਾਡੇ ਜਿਹੜੇ ਅੜੇ ਪਏ ਆ, ਘੱਟੋ ਘੱਟ ਹੀ ਕਲੀਅਰ ਕਰਵਾ ਲਓ। ਇੰਨੀ ਕੁ ਸੇਵਾ ਤੇ ਇੱਧਰੋਂ ਲੁੱਟ ਲਓ, ਫਿਰ ਬਾਅਦ ਦੇ ਵਿੱਚ ਇੱਥੇ ਆ ਕੇ ਲੁੱਟ ਲਿਓ। ਦਰਅਸਲ ਕੀ ਆ ਕਿ ਦੇਖੋ, ਤੁਹਾਨੂੰ ਯਾਦ ਹੋਣਾ ਜਿਸ ਦਿਨ ਕੇਵਲ ਢਿੱਲੋਂ ਜਿਨ੍ਹਾਂ ਨੇ ਅੱਜ ਪ੍ਰਧਾਨਗੀ ਦੀ ਬਾਗਡੋਰ ਸੰਭਾਲ ਲਈ ਆ, ਉਧਰ ਵੀ ਆਪਾਂ ਆਉਨੇ ਆ। ਜਿਸ ਦਿਨ ਇਹ ਬਣੇ ਸੀ ਮੈਂ ਤੁਹਾਨੂੰ ਕਿਹਾ ਸੀ ਸੁਨੀਲ ਜਾਖੜ ਜਾਣਗੇ ਕੇਂਦਰੀ ਕੈਬਨਿਟ ਦੇ ਵਿੱਚ, ਤੇ ਅੱਜ ਸੰਕੇਤ ਆ ਗਿਆ ਕਿ ਰਵਨੀਤ ਬਿੱਟੂ ਦੀ ਸ਼ਾਇਦ ਛੁੱਟੀ ਹੋਣ ਦੀ ਸੰਭਾਵਨਾ ਹੈ। ਰਵਨੀਤ ਬਿੱਟੂ ਪ੍ਰਧਾਨਗੀ ਦੀ ਦੌੜ ਦੇ ਵਿੱਚ ਸ਼ਾਮਲ ਸੀ। ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਇੱਕ ਵੱਡੀ ਦਾਅਵੇਦਾਰੀ ਰੱਖਦੇ ਸੀ, ਪਰ ਇਹਨਾਂ ਦਾ ਪਿਛੋਕੜ ਜਿਹੜਾ ਥੋੜਾ ਕਹਿ ਲਓ ਕਿ ਬੇਅੰਤ ਸਿੰਘ ਕਰਕੇ ਵਿਵਾਦਤ ਹੋਣ ਦੇ ਸਦਕਾ ਇਹ ਉਸ ਦੌੜ ਨੂੰ ਹਰ ਗਏ। ਪਰ ਜਿਹੜੀ ਲੁਧਿਆਣਾ ਦੀ ਪੋਲਿਟਿਕਸ ਹੈ ਜਾਂ ਪੰਜਾਬ ਦੀ ਪੋਲਿਟਿਕਸ ਹੈ, ਬਿੱਟੂ ਵਰਗੇ ਬੰਦੇ ਉਹਨਾਂ ਨੂੰ ਗਾਂਹ ਜਾ ਕੇ ਕੰਮ ਆ ਸਕਦੇ ਆ। ਇਸ ਵਾਸਤੇ ਰਵਨੀਤ ਬਿੱਟੂ ਜੀ ਦਾ ਇਹ ਕਹਿਣਾ ਕਿ ਮੈਂ ਆਪਣੇ ਟੈਚੀ ਪੈਕ ਕਰਕੇ ਕਾਰਾਂ 'ਚ ਰੱਖ ਲਏ ਨੇ, ਗੱਡੀਆਂ 'ਚ ਰੱਖ ਲਏ ਨੇ, ਰੱਖੇ ਨਹੀਂ ਰਖਾਏ ਗਏ ਆ। ਕਿਉਂ? ਕਿਉਂਕਿ ਬਸ ਕੁਝ ਦਿਨ ਰਹਿ ਗਏ ਨੇ ਕਿ ਸ਼ਾਇਦ 18 ਤਰੀਕ ਨੂੰ ਰਾਜਸਥਾਨ ਤੋਂ ਇੱਕ ਰਾਜ ਸਭਾ ਦੀ ਸੀਟ ਖਾਲੀ ਹੋ ਜਾਏਗੀ। ਤਾਂ ਉਸ ਤੋਂ ਬਾਅਦ ਕੀ ਆ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਾਖੜ ਨੂੰ ਐਂਟਰੀ ਦਿੱਤੀ ਜਾ ਸਕਦੀ ਆ ਕੇਂਦਰੀ ਵਜ਼ਾਰਤ ਦੇ ਵਿੱਚ, ਤੇ ਉਹਨਾਂ ਨੂੰ ਫੁੱਲ ਫਲੈਜਡ ਮੰਤਰਾਲਾ ਵੀ ਕੋਈ ਸੌਂਪਿਆ ਜਾ ਸਕਦਾ ਹੈ ਜਾਂ ਉਹ ਰਾਜ ਮੰਤਰੀ ਬਣਾਏ ਜਾ ਸਕਦੇ ਆ। ਤਾਂ ਹੁਣ ਚਲੋ ਭਾਜਪਾ ਤੇ ਡਿਪੈਂਡ ਕਰਦਾ ਹੈ। ਸੋ ਇਸ ਕਰਕੇ ਰਵਨੀਤ ਬਿੱਟੂ ਦਾ ਇਹ ਬਿਆਨ ਜਿਹੜਾ ਹੈ ਉਹ ਦੋ ਚੀਜ਼ਾਂ ਦੇ ਮੱਦੇ ਨਜ਼ਰ ਹੈ। ਇੱਕ ਤੇ ਸੰਕੇਤਕ ਕਿ ਸ਼ਾਇਦ ਜਾਖੜ ਸਾਹਿਬ ਦੀ ਐਂਟਰੀ ਹੋਏਗੀ, ਤੇ ਦੂਸਰਾ ਕਿ ਰਵਨੀਤ ਬਿੱਟੂ ਨੂੰ ਇੱਕ ਨਵੇਂ ਰੋਲ ਦੇ ਵਿੱਚ ਭਾਜਪਾ ਵੇਖਣਾ ਚਾਹੁੰਦੀ ਹੈ ਪੰਜਾਬ ਦੀ ਪੋਲਿਟਿਕਸ 'ਚ। ਉਹ ਲੁਧਿਆਣਾ ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਤਾਂ ਉੱਥੇ ਉਹਨਾਂ ਨੂੰ ਸੂਟ ਕਰਦੇ ਆ। ਦੂਜੇ ਪਾਸੇ ਅੱਜ ਕੇਵਲ ਢਿੱਲੋਂ ਪ੍ਰਧਾਨਗੀ ਦੀ ਜਦੋਂ ਵਾਗਡੋਰ ਸੰਭਾਲ ਰਹੇ ਸਨ ਤਾਂ ਉਹਨਾਂ ਨੇ ਵੀ ਇੱਕ ਗੱਲ ਕਹੀ ਆ। ਉਹ ਕਹਿੰਦੇ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਿਤਵਦੇ ਆ। ਜਦੋਂ ਇਹਨਾਂ ਨੇ ਪ੍ਰਧਾਨਗੀ ਸੰਭਾਲੀ, ਮਹਾਰਾਜਾ ਰਣਜੀਤ ਸਿੰਘ ਰਾਜ ਦੀ ਤੁਹਾਨੂੰ ਪਤਾ ਹੈ ਇਹਦੀ ਬਹੁਤ ਮਸ਼ਹੂਰੀ ਕੀਤੀ ਸੀ ਜਦੋਂ ਅਕਾਲੀ ਭਾਜਪਾ ਸਰਕਾਰ ਸੀ। ਇੱਕ ਵੇਲੇ
ਯਾਨੀ ਇਸ ਤਰ੍ਹਾਂ ਦੇ ਪੋਸਟਰ ਲੱਗਦੇ ਸੀ। ਅੱਜ ਇਹਨਾਂ ਨੇ ਵੀ ਆਪਣੇ ਦਫ਼ਤਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਈ ਆ। ਅਕਾਲੀ ਉਸ ਵੇਲੇ 25 ਸਾਲ ਰਾਜ ਦੀਆਂ ਗੱਲਾਂ ਕਰਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਾ ਹੈ। ਨਾ ਉਹ 25 ਸਾਲ ਚੱਲ ਸਕੇ ਤੇ ਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇ ਸਕੇ। ਤਾਂ ਗੱਲ ਇਹ ਆ ਕਿ ਕੇਵਲ ਢਿੱਲੋਂ ਜਿਹੜੀ ਗੱਲ ਕਹਿ ਰਹੇ ਆ, ਮੈਂ ਅੱਗੇ ਵੀ ਗੱਲ ਕਹੀ ਆ ਕਿ ਜੇ ਮਹਾਰਾਜਾ ਰਣਜੀਤ ਸਿੰਘ ਰਾਜ ਦਾ ਤੁਹਾਨੂੰ ਸੰਕਲਪ ਅੱਛਾ ਲੱਗਦਾ ਹੈ, ਤੁਸੀਂ ਦੇ ਰਹੇ ਹੋ, ਤਾਂ ਫਿਰ ਸਾਰੇ ਇੰਡੀਆ ਵਾਸਤੇ ਭਾਜਪਾ ਨੂੰ ਦਿਓ ਨਾ। ਉਹ ਐਵੇਂ ਹਿੰਦੂਤਵੀ ਸੋਚ ਲੈ ਕੇ ਚੱਲਦੇ ਆ ਕਿ ਹਿੰਦੂ ਨੇਸ਼ਨ ਬਣਾਉਣਾ ਹੈ, ਹਿੰਦੂ ਰਾਸ਼ਟਰ ਬਣਾਉਣਾ ਹੈ, ਤਾਂ ਫਿਰ ਸਾਰਾ ਦੇਸ਼ ਹੀ ਮਹਾਰਾਜਾ ਰਣਜੀਤ ਸਿੰਘ ਵਰਗਾ ਬਣਾ ਦਿਓ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਇੱਕ ਆਈਡੀਅਲ ਰਾਜ ਸੀਗਾ। ਇਸ ਵਾਸਤੇ ਹੁਣ ਦੇਖੋ, ਭਾਜਪਾ ਜਿਹੜੀ ਆ, ਭਾਜਪਾ ਜੋ ਸਮੀਕਰਨ ਤੇ ਖੇਡਣਾ ਚਾਹੁੰਦੀ ਆ, ਉਹ ਤੇ ਵੇਖੋ ਮੁਸ਼ਕਲ ਆ ਜੇ ਕੁਝ ਵੱਡਾ ਨਹੀਂ ਵਾਪਰਦਾ। ਕਿਉਂਕਿ ਉਹ ਕਰ ਰਹੇ ਨੇ ਜਾਟ ਵਰਸਜ ਜਿੱਦਾਂ OBC SC ਪਲੱਸ ਸਵਰਨ ਹਿੰਦੂ ਪਲੱਸ ਡੇਰੇ ਇਹਦਾ। ਤੇ ਜੇ ਕਾਂਗਰਸ ਦਾ ਥੋੜਾ ਜਿਹਾ ਉਭਾਰ ਹੋ ਗਿਆ, ਇਹਨਾਂ ਦੇ ਸਾਰੇ ਟੋਟਕੇ ਜਿਹੜੇ ਉਹ ਨਹੀਂ ਚੱਲਣਗੇ। ਇਸ ਵਾਸਤੇ ਉਹ ਜਿਵੇਂ ਗਾਣਾ ਹੈ ਨਾ ਕਿ ਵੇ ਜੇਬ ਵਿੱਚ ਭਾਨ ਖੜਕੇ ਤੂੰ ਫਿਰਦਾ ਹੈ ਚੰਨ ਤੇ ਪਲਾਟ ਲੈਣ ਨੂੰ। ਤਾਂ ਗੱਲ ਇਹ ਆ ਕਿ ਇਹਨਾਂ ਦੇ ਸੁਪਨੇ ਕੁਝ ਇਸ ਕਿਸਮ ਦੇ ਆ, ਤੇ ਰਵਨੀਤ ਬਿੱਟੂ ਵੀ ਇਹਨਾਂ ਸੁਪਨਿਆਂ ਦੇ ਵਿੱਚ ਹੀ ਕਿਤੇ ਨਾ ਕਿਤੇ ਥੋੜਾ ਰੰਗੇ ਹੋਏ ਆ। ਉਹਨਾਂ ਨੂੰ ਲੱਗਦਾ ਹੈ ਕਿ ਬਈ ਚਲੋ ਮੰਤਰੀ ਬਣ ਕੇ ਤੇ ਨਜ਼ਾਰਾ ਲੈ ਲਿਆ, ਜੇ ਮੈਂ ਵਿਧਾਇਕ ਬਣ ਜਾਣਾ ਤੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਜਾਵਾਂ। ਸੋ ਅੱਜ ਕੱਲ ਇਹ ਵੀ ਇੱਕ ਬੜੀ ਆਸ ਆ, ਬਹੁਤ ਉਮੀਦ ਆ ਬਹੁਤ ਚਿਹਰਿਆਂ ਨੂੰ। ਮੈਂ ਜਿੰਨੇ ਵੀ ਪੋਲੀਟੀਸ਼ੀਅਨ ਨੂੰ ਮਿਲਦਾ ਤੇ ਜਿਹੜੇ ਪਾਰਟੀ ਦੇ ਪੋਲੀਟੀਸ਼ੀਅਨ ਨੂੰ ਮਿਲਦਾ, ਉਹਨਾਂ ਚੋਂ ਤਕਰੀਬਨ ਇੱਕ ਸੁਪਨਾ ਸਾਂਝਾ ਨਿਕਲਦਾ ਕਿ ਮੈਂ ਵੀ ਮੁੱਖ ਮੰਤਰੀ ਬਣ ਸਕਦਾ। ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਕੋਈ ਡਾਇਰੈਕਟ ਵੀ ਕਹਿ ਦਿੰਦਾ ਕਿ ਕਿਉਂ ਨਹੀਂ, ਕੋਈ ਇਨਡਾਇਰੈਕਟ ਕਹਿ ਦਿੰਦਾ। ਸੋ ਸਾਰੀਆਂ ਪਾਰਟੀਆਂ ਆਸਵੰਦ ਨੇ, ਰਵਨੀਤ ਬਿੱਟੂ ਵੀ ਅਤੀ ਆਸਵੰਦ ਹੋ ਗਏ ਨੇ ਮੇਰੇ ਖਿਆਲ ਨਾਲ। ਜੀ ਲੱਗਦਾ ਹੈ, ਤਾਂ ਹੀ ਕਰਕੇ ਜ਼ੋਰ ਦੇਣਾ ਸ਼ੁਰੂ ਕਰਤਾ ਇੱਧਰ ਨੂੰ। ਅੱਗੇ ਚੱਲੀਏ ਤਾਂ ਉਧਰ ਮਜੀਠੀਆ ਕੇਸ ਦੀ ਕਾਪੀ ਦੇਣ ਦੇ ਹੁਕਮ ਹੋਏ ਨੇ ਤੇ ਜੋਬਨ ਮਾਮਲੇ ਦੇ ਵਿੱਚ ਵੀ ਨਮੋਸ਼ੀ ਚੱਲਣੀ ਪਈ ਹੈ। ਸਰਕਾਰ ਵਾਲੇ ਪਾਸਿਓਂ ਤਾਂ ਵੈਸੇ ਧੱਕੀ ਆਉਂਦੇ ਨੇ, ਤਗੜੇ ਵਕੀਲ ਲਿਆਉਂਦੇ ਨੇ, ਪਰ ਬਣਦਾ ਕੁਝ ਜਾਂ ਨਹੀਂ? ਨਹੀਂ, ਇਹ ਤਾਂ ਪਤਾ ਨਹੀਂ। ਦੇਖੋ ਇਹਨਾਂ ਨੇ ਕੀ, ਮੈਨੂੰ ਲੱਗਦਾ ਕਿ ਜਿਵੇਂ ਕਹ ਲਈਏ ਨਾ ਕਿ ਇਹਨਾਂ ਦਾ ਕੇਸ ਦਰਜ ਕਰਨ ਦਾ ਮੂਹਰਤ ਹੀ ਗਲਤ ਨਿਕਲਿਆ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਆਪਾਂ ਵੇਖਿਆ ਕਿ ਕੇਸ ਦਰਜ ਕਰਨ ਦੇ ਮਾਮਲੇ 'ਚ ਸਿਵਾਏ ਇਹਨਾਂ ਦੇ ਨਮੋਸ਼ੀ ਪੱਲੇ ਹੋਰ ਕੁਝ ਨਹੀਂ ਪਿਆ। ਹੁਣ ਦੋ ਤਰ੍ਹਾਂ ਦਾ ਮਾਮਲਾ ਹੋ ਗਿਆ। ਇੱਕ ਤੇ ਹੋ ਗਿਆ ਬਿਕਰਮ ਮਜੀਠੀਆ ਤੇ, ਕਿਉਂਕਿ ਬਿਕਰਮ ਮਜੀਠੀਆ ਨੇ ਥਾਣੇ ਦੇ ਵਿੱਚ ਜਾ ਕੇ ਜੋ ਕੀਤਾ, ਜਿਸ ਨੂੰ ਮੇਰੇ ਅਨੁਸਾਰ ਤਾਂ ਬਲੰਡਰ ਹੀ ਕਿਹਾ ਜਾ ਸਕਦਾ, ਇਸ ਤੋਂ ਵੱਧ ਕੁਝ ਨਹੀਂ। ਤੇ ਉਹ ਕਿਉਂ ਗਏ ਸਨ ਥਾਣੇ ਦੇ ਵਿੱਚ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹਨਾਂ ਦਾ ਇੱਕ ਅਕਾਲੀ ਲੀਡਰ ਜਾਂ ਅਕਾਲੀ ਕਾਰਕੁਨ ਕਹਿ ਲਓ ਕਿ ਜੋਬਨਪ੍ਰੀਤ ਸਿੰਘ, ਉਸ ਨੂੰ ਅਰੈਸਟ ਕਰ ਲਿਆ ਗਿਆ ਸੀਗਾ। ਹੁਣ ਹੋਇਆ ਕੀ ਆ ਕਿ ਅੱਜ ਬਿਕਰਮ ਮਜੀਠੀਆ ਦੇ ਮਾਮਲੇ 'ਚ ਤਾਂ ਕੋਰਟ ਨੇ ਹੁਕਮ ਦਿੱਤਾ ਹੈ ਕਿ ਦਰਜ FIR ਦੀ ਕਾਪੀ ਜਿਹੜੀ ਹੈ ਉਹ ਸੰਬੰਧਿਤ ਧਿਰ ਨੂੰ ਜਾਂ ਪਾਰਟੀ ਨੂੰ ਕਹਿ ਲਓ ਜਾਂ ਬਿਕਰਮ ਮਜੀਠੀਆ ਨੂੰ ਸੌਂਪੋ। ਇੱਕ ਤੇ ਇਹ ਆਰਡਰ ਹੋ ਗਿਆ। ਹੁਣ ਇਹਦੀ ਸੁਣਵਾਈ 4 ਜੂਨ ਨੂੰ ਮੁੜ ਤੋਂ ਹੋਵੇਗੀ। ਪਰ ਦੂਸਰੇ ਪਾਸੇ ਜਿਹੜਾ ਅਸਲ ਮੁੱਦਾ ਸੀ ਜੋਬਨਪ੍ਰੀਤ ਬਾਈ, ਉਹਦੇ 'ਚ ਤਾਂ ਅੱਜ ਪੰਜਾਬ ਸਰਕਾਰ ਨੂੰ ਤਰੇਲੀਆਂ ਲਿਆ ਦਿੱਤੀਆਂ, ਹਾਈ ਕੋਰਟ ਨੇ ਤਰੇਲੀਆਂ। ਉਹਨਾਂ ਨੇ ਕਿਹਾ ਕਿ ਬਈ ਦੇਖੋ ਗੱਲ ਇਹ ਆ ਕਿ ਤੁਸੀਂ ਕੁੱਟਮਾਰ ਤੇ ਚੈਨ ਸਨੈਚਿੰਗ ਦਾ ਜਿਹੜਾ ਮਾਮਲਾ ਦਰਜ ਕੀਤਾ, ਗੱਲ ਤੇ ਹੋ ਰਹੀ ਹੈ 26 ਨੂੰ ਲੜਾਈ ਹੋਈ ਆ, ਤੁਸੀਂ 30 ਮਈ ਨੂੰ ਉਹਨੂੰ ਗ੍ਰਿਫਤਾਰ ਕਰਦੇ ਹੋ। ਠੀਕ ਹੈ ਜੀ, 30 ਮਈ ਨੂੰ। ਬਈ ਸਨੈਚਿੰਗ ਦਾ ਮਾਮਲਾ 4 ਦਿਨ ਤੁਹਾਨੂੰ ਚੇਤਾ ਹੀ ਨਹੀਂ ਆਇਆ। ਹੁਣ ਤੁਸੀਂ ਇਹ ਵੀ ਵੇਖੋ ਨਾ ਗੁਰਪ੍ਰੀਤ, ਤੁਹਾਡੀ ਕੋਈ ਚੈਨ ਲਾ ਕੇ ਲੈ ਗਿਆ, ਤੁਹਾਨੂੰ ਕੁੱਟ ਕੇ ਗਿਆ ਬੰਦਾ, ਤੁਸੀਂ ਜਾਣਦੇ ਹੋ, ਤੇ ਤੁਹਾਨੂੰ 4 ਦਿਨ ਬਾਅਦ ਚੇਤਾ ਆਉਂਦਾ ਕਿ ਮੈਨੂੰ ਫਲਾਣਾ ਕੁੱਟ ਗਿਆ ਜਾਂ ਮੇਰੀ ਚੇਨ ਲਾ ਕੇ ਲੈ ਗਿਆ। ਤਾਂ ਕੋਰਟ ਨੇ ਕਿਹਾ ਕਿ ਇੱਕ ਗੱਲ ਸੁਣ ਲਓ, ਜੇ ਉਹ ਬੰਦਾ ਬਰੀ ਹੋ ਗਿਆ ਤੇ ਤੁਹਾਡੀ ਤਨਖਾਹ ਵੀ ਅਸੀਂ ਸਾਰੀ ਦੀ ਸਾਰੀ ਜ਼ਬਤ ਕਰ ਲਾਂਗੇ ਤੇ ਤੁਹਾਨੂੰ ਪੈਨਸ਼ਨ ਵੀ ਨਹੀਂ ਮਿਲਣੀ। ਪਖੰਡ ਕੀ ਬਣਾਇਆ ਤੁਸੀਂ? ਇਹ ਪਖੰਡ ਕੀ ਆ ਕਿ 30 ਤਰੀਕ ਨੂੰ ਯਾਨੀ 4 ਦਿਨ ਬਾਅਦ ਤੁਸੀਂ ਮਾਮਲਾ ਦਰਜ ਕਰਦੇ ਹੋ, ਤੇ ਫਿਰ ਸਨੈਚਿੰਗ ਦੇ ਮਾਮਲੇ 'ਚ ਏਡੀ ਫੁਰਤੀ ਕਿ ਤੁਸੀਂ ਏਦਾਂ ਰੇਡ ਮਾਰਦੇ ਹੋ ਜਿਵੇਂ ਦਾਊਦ ਇਬਰਾਹਿਮ ਫੜਨਾ ਹੁੰਦਾ। ਮਤਲਬ ਕਿ ਇਸ ਤਰ੍ਹਾਂ ਬਹੁਤ ਹੀ ਕਸੂਤੀ ਸਥਿਤੀ ਬਣ ਗਈ ਅਦਾਲਤ ਦੇ ਵਿੱਚ ਜੀ। ਹੁਣ
ਇੱਧਰ ਆਪਾਂ ਜੇ ਦੇਖੀਏ ਤਾਂ ਰਿਹਾਈ ਦੇ ਹੁਕਮ ਹੋ ਗਏ ਨੇ। ਦੇਰ ਸ਼ਾਮ ਇਹ ਖਬਰ ਅਪਡੇਟ ਹੁੰਦੀ ਹੈ ਕਿ ਹਾਈ ਕੋਰਟ ਨੇ ਜੋਬਨਪ੍ਰੀਤ ਨੂੰ ਰਿਹਾ ਕਰਨ ਦੇ ਹੁਕਮ ਦੇ ਦਿੱਤੇ। ਹੁਣ ਕਿੰਨੇ ਮਾਮਲੇ ਆ ਤੁਸੀਂ ਵੇਖ ਲਓ। ਪੱਤਰਕਾਰ ਬੀਬੀ ਨੂੰ ਰਿਹਾ ਕਰਨਾ ਪਿਆ, ਕੰਚਨਪ੍ਰੀਤ ਨੂੰ ਰਿਹਾ ਕਰਨਾ ਪਿਆ, ਜੋਬਨਪ੍ਰੀਤ ਨੂੰ ਰਿਹਾ ਕਰਨਾ ਪਿਆ, ਸੁਖਨੈਬ ਸਿੱਧੂ ਨੂੰ ਰਿਹਾ ਕਰਨਾ ਪਿਆ। ਕਿ ਮੈਂ ਝੂਠ ਬੋਲਿਆ, ਕਿ ਮੈਂ ਕੁਫਰ ਤੋਲਿਆ? ਇਹ ਕਿਉਂ? ਲੱਖਾ ਸਿਧਾਣਾ ਦਾ ਪਰਚਾ ਰੱਦ ਕਰਨਾ ਪਿਆ, ਕਿਉਂ? ਯਾਦ ਹੈ, ਮਤਲਬ ਇਹ ਆ ਕਿ ਬਿਨਾਂ ਗੱਲ ਤੋਂ ਪਰਚੇ ਦਰਜ ਕਰੀ ਜਾਣੇ। ਉਹ ਤਲਵੀਰ ਸਿੰਘ ਗਿੱਲ ਆ ਜਿਹੜੇ, ਉਹ ਆਪ ਕਿਸ ਤਰ੍ਹਾਂ ਬੋਲਦੇ ਆ, ਤੁਸੀਂ ਵੇਖਿਆ ਹੀ ਆ ਵੀਡੀਓਜ਼ ਦੇ ਵਿੱਚ। ਹੁਣ ਉਹਨਾਂ ਤੇ ਵੀ ਪਰਚਾ ਦਰਜ ਕਰਨਾ ਚਾਹੀਦਾ। ਉਹ ਪਰਚਾ ਦਰਜ ਕਰਵਾ ਕੇ ਉਹਨਾਂ ਦੇ ਦਬਾਅ ਹੇਠ, ਕਿ ਦੇਖੋ ਗੱਲ ਕੀ ਆ ਕਿ ਸਭ ਕੁਝ ਤੈਅ ਸੀ। ਜਿਵੇਂ ਗਿੱਦੜਬਾਹਾ, ਮਜੀਠਾ ਤੇ ਇੱਕ ਅੱਧ ਹੋਰ ਇਲਾਕਾ ਧੂਰੀ, ਇੱਥੋਂ ਦੇ ਰਿਜ਼ਲਟ ਵੀ ਚੈੱਕ ਕਰ ਲਓ ਤੁਸੀਂ, ਰਿਜ਼ਲਟ ਦੀ ਟਾਈਮਿੰਗ ਚੈੱਕ ਕਰ ਲਓ, ਇੱਥੋਂ ਦੇ ਕਲੇਸ ਸਾਰਾ ਕੁਝ ਚੈੱਕ ਕਰ ਲਓ। ਇਦਾਂ ਲੱਗਦਾ ਹੈ ਕਿ ਜਿਵੇਂ ਬਹੁਤ ਦੂਰ ਤੋਂ ਸਕ੍ਰਿਪਟ ਜਿਹੜੀ ਆ ਉਹ ਤੈਅ ਕਰ ਦਿੱਤੀ ਗਈ ਸੀ। ਮਜੀਠੇ ਦਾ ਤਾਂ ਰਿਜ਼ਲਟ ਹੀ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਕੀ ਆ ਰਿਹਾ। ਬਿਲਕੁਲ ਗਿੱਦੜਬਾਹੇ ਦਾ ਰਿਜ਼ਲਟ ਤੁਸੀਂ ਮੈਨੂੰ ਦੱਸੋ ਵੀ, ਵੋਟ ਤੇ ਤਕਰੀਬਨ ਔਸਤਨ 2-2 ਹਜ਼ਾਰ ਹੀ ਹੈ ਨਾ ਸਾਰੇ ਵਾਰਡਾਂ ਦੀ ਜੀ, ਤੇ ਇੱਕ ਵਾਰਡ ਦਾ ਫਿਰ 9:30 ਵਜੇ ਰਿਜ਼ਲਟ ਤਕਰੀਬਨ ਕਿਵੇਂ ਆ ਗਿਆ ਜੀ? ਜੀ, ਤੇ ਇੱਕ ਦਾ 4 ਵਜੇ ਤੱਕ ਨਹੀਂ ਪਤਾ ਲੱਗਦਾ। ਕੀ ਮਤਲਬ ਕਿ ਥੁੱਕ ਲਾ ਕੇ ਜਿਹੜੇ ਬੈਲਟ ਪੇਪਰ ਗਿਣਦੇ, ਕੋਈ ਥੁੱਕ ਦਾ ਹਿਸਾਬ ਕਿਤਾਬ ਹੋ ਗਿਆ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੋਇਆ, ਮੈਂ ਪਹਿਲਾਂ ਵੀ ਕਹਿ ਚੁੱਕਾ, ਵਿਕਰਮ ਮਜੀਠੀਆ ਦਾ ਬਲੰਡਰ ਸੀਗਾ। ਉਹ ਥੋੜਾ ਜਿਹਾ ਕਾਨੂੰਨੀ ਨੁਕਤੇ ਨਿਗਾਹ ਦੇ ਨਾਲ ਸੋਚ ਕੇ ਚੱਲਦੇ ਤੇ ਆਹ ਵੇਖ ਲਓ, ਜੋਬਨਪ੍ਰੀਤ ਦਾ ਆਹ ਮਾਮਲਾ ਨਿਕਲਣਾ ਸੀ, ਇੱਥੋਂ ਤੱਕ ਵੀ ਨਹੀਂ ਸੀ ਆਉਣਾ। ਜੋਬਨਪ੍ਰੀਤ ਦਾ ਪਰਚਾ ਹੀ ਜਿਹੜਾ ਉਹ ਰੱਦ ਹੋ ਜਾਣਾ ਸੀ ਤੇ ਹੁਣ ਤੱਕ ਜਿਹੜੇ ਉਹ ਥਾਣੇ ਵਾਲੇ ਸੀ ਉਹ ਸਸਪੈਂਡ ਹੋਏ ਹੋਣੇ ਸੀਗੇ। ਉਹ ਗਲਤ ਹੋ ਗਿਆ ਥੋੜਾ ਜਿਹਾ। ਹੁਣ ਇਹ ਦੇਖਣਾ ਹੋਏਗਾ ਕਿ ਕੀ ਵਿਕਰਮ ਮਜੀਠੀਆ ਦਾ ਮਾਮਲਾ ਵੀ ਰੱਦ ਹੁੰਦਾ? ਜੇ ਵਿਕਰਮ ਮਜੀਠੀਆ ਦਾ ਮਾਮਲਾ ਰੱਦ ਹੋ ਗਿਆ ਤਾਂ ਬਈ ਤੁਸੀਂ ਵੇਖ ਲਓ ਕਿ ਇਹਨਾਂ ਦੀ ਕੀ ਹਾਲਤ ਹੋਏਗੀ। ਇਹ ਤੇ ਉਹਦੀਆਂ ਮੁੱਛਾਂ ਤੇ ਤੰਜ਼ ਕੱਸਦੇ ਆ, ਭੱਜ ਗਿਆ ਦੱਸਦੇ ਆ। ਕੋਈ ਕਹਿੰਦਾ ਜੀਜੇ ਦੇ ਬੈੱਡ ਥੱਲੇ ਲੱਭੂ, ਕੋਈ ਕਹਿੰਦਾ ਭਤੀਜੇ ਦੇ ਬੈੱਡ ਥੱਲੇ ਲੱਭੂ, ਕੋਈ ਆਂਦਾ ਕਿ ਬਈ ਮੁੱਛਾਂ ਕਿੱਧਰ ਗਈਆਂ, ਕੋਈ ਆਂਦਾ ਕਿ ਹੁਣ ਕਿੱਥੇ ਗਿਆ ਜਰਨੈਲ, ਉਹ ਭਗੌੜੇ ਦੇ ਪੋਸਟਰ ਲੱਗੇ। ਤਾਂ ਤੁਸੀਂ ਦੱਸੋ ਕੀ ਇੱਜ਼ਤ ਰਹਿ ਜੂਗੀ? ਕੀ ਇੱਜ਼ਤ ਰਹਿ ਜੂਗੀ ਜੇ ਕੋਰਟ ਨੇ ਵਿਕਰਮ ਮਜੀਠੀਆ ਨੂੰ ਕਿਸੇ ਕਿਸਮ ਦੀ ਕੋਈ ਰਾਹਤ ਦੇ ਦਿੱਤੀ? ਸੋ ਬਿਨਾਂ ਸੋਚੇ ਸਮਝੇ, ਬਿਨਾਂ ਵਿਚਾਰਿਆਂ, ਬਿਨਾਂ ਦੂਰ ਅੰਦੇਸ਼ਤਾ ਦੇ ਜਦੋਂ ਇਦਾਂ ਦੇ ਫੈਸਲੇ ਲੈ ਜਾਂਦੇ ਨੇ ਗੁਰਪ੍ਰੀਤ, ਤੇ ਫਿਰ ਉਹਨਾਂ ਦੇ ਨਤੀਜੇ ਇਸੇ ਪ੍ਰਕਾਰ ਦੇ ਹੁੰਦੇ ਆ ਜਿਹੜੇ ਆਪਾਂ ਵੱਖ-ਵੱਖ ਮਾਮਲੇ ਕੋਟ ਕਰਕੇ ਦੱਸੇ ਆ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਇੱਕ ਹੋਰ ਨਿਯੁਕਤੀ ਦੇ ਉੱਤੇ ਵਿਵਾਦ ਛਿੜ ਗਿਆ ਹੈ। ਇਹ ਕੀ ਵਿਵਾਦ ਹੈ? ਕਿਹੜੀ ਨਿਯੁਕਤੀ ਹੈ? ਕੌਣ ਵਿਅਕਤੀ ਹੈ ਇਹ ਨਿਯੁਕਤ ਹੋਣ ਵਾਲਾ ਜੀ? ਵੇਖੋ, ਇਹ ਨਿਯੁਕਤੀ ਹੋਈ ਪਾਵਰਕਾਮ ਦੇ ਵਿੱਚ। ਪਾਵਰਕਾਮ ਦੀ ਜਿਹੜੀ ਰੈਗੂਲੇਟਰੀ ਆ ਜੀ, ਉਸ ਰੈਗੂਲੇਟਰੀ ਦੇ ਵਿੱਚ ਇੱਕ ਅਹੁਦਾ ਹੁੰਦਾ ਚੇਅਰਮੈਨ ਦਾ, ਯਾਨੀ ਹੈਡ ਦਾ। ਤਾਂ ਉਸ ਅਹੁਦੇ ਵਾਸਤੇ ਸੰਜੇ ਗੁਪਤਾ ਜੀ ਜਿਹੜੇ ਨੇ ਉਹ ਤੈਅ ਕਰ ਦਿੱਤੇ ਗਏ, ਨਿਯੁਕਤ ਕਰ ਦਿੱਤੇ ਗਏ ਜੀ। ਹੁਣ ਪੰਜਾਬ ਦੇ ਵਿੱਚ ਕੀ ਚੱਲਦਾ ਪਿਆ ਤੁਸੀਂ ਆਪ ਦੇਖ ਲਓ। ਇਹ 31 ਮਾਰਚ 2026 ਨੂੰ ਰਿਟਾਇਰ ਹੁੰਦੇ ਨੇ। ਇਹਨਾਂ ਦੀ ਨਿਯੁਕਤੀ ਸੁਖੂ ਸਰਕਾਰ ਦੇ ਵਿੱਚ ਇੱਕ ਬੜੀ ਚਰਚਾ ਦਾ ਵਿਸ਼ਾ ਬਣੀ, ਕਿਉਂਕਿ ਇਹਨਾਂ ਦੀ ਨਿਯੁਕਤੀ 26 ਮਾਰਚ ਨੂੰ ਹੋਈ ਤੇ ਰਿਟਾਇਰਮੈਂਟ 31 ਸੀ। ਉਸ ਤੋਂ ਪਹਿਲਾਂ ਇਸੇ ਸਰਵਿਸ ਦੇ ਦੌਰਾਨ ਇੱਕ ਇਹਨਾਂ ਦੀ ਜ਼ਮੀਨ ਖਰੀਦੀ ਵੀ ਸੀ, ਜਿਹਦਾ ਵਿਵਾਦ ਬੜਾ ਬਣਿਆ ਕਿ 25 ਕਰੋੜ ਦੀ ਜਾਇਦਾਦ ਕਥਿਤ ਰਿਸ਼ਵਤ ਦੇ ਤੌਰ ਤੇ ਇਹਨਾਂ ਨੇ ਮਹਿਜ਼ 1 ਕਰੋੜ 35 ਲੱਖ ਚ ਖਰੀਦੀ। ਹਾਲਾਂਕਿ ਇਹਨਾਂ ਨੇ ਉਹ ਦੋਸ਼ ਨਕਾਰੇ ਸਨ। ਹੁਣ ਇੱਕ ਪਾਸੇ ਐਡਾ ਵੱਡਾ ਵਿਵਾਦ, ਦੂਜੇ ਪਾਸੇ 5 ਦਿਨ ਪਹਿਲਾਂ ਨਿਯੁਕਤੀ ਬਤੌਰ ਚੀਫ ਸੈਕਟਰੀ। ਫਿਰ ਹੁਣ ਇਹਦੇ ਚ ਇੱਕ ਐਂਗਲ ਹੋਰ ਆ ਰਿਹਾ। ਦੱਸਦੇ ਆ ਕਿ ਇਸ ਸਾਬਕਾ IAS ਅਧਿਕਾਰੀ, ਇਹ ਵੈਸੇ 1988 ਬੈਚ ਦੇ ਆ, ਹਿਮਾਚਲ ਇਹਨਾਂ ਦਾ ਕਾਡਰ ਮਿਲਿਆ। ਇਹਨਾਂ ਨੂੰ ਦੱਸਦੇ ਆ ਕਿ ਹਰਿਆਣੇ ਤੋਂ ਹੀ ਇੱਕ ਇਹਨਾਂ ਦੇ ਜਿਹੜੇ MP ਆ, ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਇਹਨਾਂ ਦੀ ਨਿਯੁਕਤੀ ਦੇ ਵਿੱਚ। ਤਾਂ ਯਾਨੀ ਇਹ ਨਿਯੁਕਤੀ ਆਮ ਆਦਮੀ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਦੀ ਸਿਫਾਰਿਸ਼ ਤੇ ਹੋਈ ਆ। ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡਾ ਮਾਮਲਾ ਹੈ ਗੁਰਪ੍ਰੀਤ। ਕਿਉਂਕਿ
ਹੁਣ ਤੱਕ ਆਪਾਂ ਦੇਖੀਏ ਜਿਹੜੇ ਚੇਅਰਮੈਨ ਹੁੰਦੇ ਆ ਆਪਣੇ ਹੀ ਹੁੰਦੇ ਇੱਥੋਂ, ਔਰ ਆਪਣੇ ਪੰਜਾਬੀ ਅਫਸਰਾਂ ਦੇ ਵਿੱਚ ਕਾਬਲੀਅਤ ਜਿਹੜੀ ਹੈ ਵੀ ਆ, ਇਹਦੇ 'ਚ ਕੋਈ ਐਸਾ ਕ੍ਰਾਈਟੇਰੀਆ ਨਹੀਂ ਹੁੰਦਾ ਕਿ ਜਿਹੜਾ ਕੋਈ ਫੁੱਲਫਿਲ ਨਾ ਕਰ ਸਕੇ। ਪਰ ਕਮਾਲ ਦੀ ਗੱਲ ਇਹ ਆ ਕਿ ਇਹ ਹਰਿਆਣੇ ਤੋਂ ਨੇ। ਹਰਿਆਣੇ ਦਾ ਮੈਂਬਰ ਪਾਰਲੀਮੈਂਟ ਹੀ ਸਿਫਾਰਿਸ਼ ਕਰ ਰਿਹਾ। ਨੌਜਵਾਨ ਪੱਤਰਕਾਰ ਆਸ਼ੂ ਨੇ, ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਬਕਾਇਦਾ। ਮੈਂ ਜਦੋਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਇੱਕ ਨਾਂ ਵੀ ਦੱਸਿਆ MP ਦਾ, ਤਾਂ ਹਰਿਆਣੇ ਤੋਂ ਆ। ਇਹ ਬੰਦਾ ਹਰਿਆਣੇ ਦਾ, ਜੰਪਲ ਹਰਿਆਣੇ ਦਾ, ਕੈਡਰ ਉਹਦਾ ਹਿਮਾਚਲ ਦਾ, ਰਿਟਾਇਰ ਉਹ ਹਿਮਾਚਲ ਤੋਂ ਹੁੰਦਾ ਹੈ, ਤੇ ਤੁਸੀਂ ਵੇਖ ਲਓ ਕਿ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਉਹ ਪੰਜਾਬ ਦਾ ਲੱਗ ਜਾਂਦਾ ਹੈ। ਕੁਛ ਕਹਿਣ ਨੂੰ ਕੁਛ ਹੈ। ਇਹਨਾਂ ਦੇ ਕੋਲੋਂ ਜਿੰਨੀਆਂ ਮਰਜ਼ੀ ਗੱਲਾਂ ਕਰਾ ਲਓ, ਗੱਲਾਂ ਦੇ ਵਿੱਚ ਇਹ ਅਵਲ ਆਉਂਦੇ ਨੇ ਹਮੇਸ਼ਾ। ਹੁਣ ਤੁਸੀਂ ਵੇਖੋ, ਰੇਰਾ ਤੋਂ ਲੈ ਕੇ PSC ਵੀ, ਫਿਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਯਾਨੀ PPCB ਜਿਸ ਨੂੰ ਆਪਾਂ ਕਹਿ ਦਿੰਦੇ ਆ, ਕਿੰਨੇ ਹੀ ਅਦਾਰੇ ਨੇ ਜਿਨ੍ਹਾਂ ਨੂੰ ਇਸ ਵੇਲੇ ਕੰਟਰੋਲ ਸਿੱਧੇ ਤੌਰ ਤੇ ਇਹ ਆ ਕੇ ਕਰ ਰਹੇ ਨੇ। ਇੱਕ ਇਹਨਾਂ ਨੇ, ਉਹ ਤੁਹਾਨੂੰ ਪਤਾ ਹੀ ਆ, ਉਹ ਡਿਵੈਲਪਮੈਂਟ ਕਮਿਸ਼ਨ ਬਣਾਇਆ ਸੀ, ਉਹਦੇ ਵਿੱਚ ਵੀ ਦਿੱਲੀੋਂ 2 ਸੱਜਣ ਆਰਥਿਕ ਮਾਹਰ ਕਹਿੰਦੇ ਸੀ ਜੇ ਅਸੀਂ ਲੈ ਕੇ ਆਏ। ਤੁਸੀਂ ਮੈਨੂੰ ਦੱਸੋ ਕਿ ਕੋਈ ਐਸਾ ਬਚਿਆ ਹੈ ਜਿੱਥੇ ਆ ਕੇ ਇਹ ਪਾਵਰਫੁਲ ਬੰਦੇ ਜਿਹੜੇ ਉਹ ਬੈਠੇ ਨਹੀਂ ਹੈ? ਤਾਂ ਕੀ ਇਹਨੂੰ ਜਸਟੀਫਾਈ ਕੀਤਾ ਜਾ ਸਕਦਾ ਗੁਰਪ੍ਰੀਤ? ਪਰ ਜੇ ਤੁਸੀਂ ਇਹਨਾਂ ਨੂੰ ਪੁੱਛੋਗੇ, ਇਹ 36 ਗੱਲਾਂ ਕਰਦੇ ਆ, ਪਰ ਇਹ ਮਾਮਲੇ ਜਿਹੜੇ ਆ ਉਹ ਇੰਨੇ ਜ਼ਿਆਦਾ, ਇੰਨੇ ਵੱਡੇ ਕਹਿ ਲਓ ਕਿ ਗੁੰਝਲਦਾਰ ਹੋ ਗਏ ਆ ਕਿ ਦਰਅਸਲ ਜਿਹੜੀ ਕਹਾਣੀ ਹੈ ਉਹ ਇਹ ਆ ਕਿ ਇਹਨਾਂ ਦਾ ਚੇਤਾ ਬੰਦਾ ਇੱਕ ਚਲਾ ਗਿਆ ਅੰਦਰ ਚਲਾ ਗਿਆ ਅਰੋੜਾ ਕੋਲ ਹੀ ਪਾਵਰ ਮਿਨਿਸਟਰੀ ਸੀ, ਪਾਵਰ ਦੀ ਤਾਕਤ ਸੀ। ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਚਾਰਜ ਸੀਗਾ ਉਹ ਸ਼ਾਇਦ ਇੱਕ ਵਾਰੀ ਕਹਿ ਲਓ ਕਿ ਸੌਂਦ ਸਾਹਿਬ ਨੂੰ ਦੇ ਦਿੱਤਾ, ਤੇ ਹੁਣ ਇਹਨਾਂ ਨੇ CMD ਆਪਦਾ ਲਾਇਆ ਹੋਇਆ, ਜਿਹੜੇ ਕਿ ਪਹਿਲਾਂ ਹੀ ਵਿਵਾਦਾਂ 'ਚ ਘਿਰੇ ਆ, ਜਿਹੜੇ ਕਿ ED ਦੇ ਗੇੜੇ ਕੱਢ ਰਹੇ ਆ। ਹੁਣ ਆਪਦਾ ਰੈਗੂਲੇਟਰੀ 'ਚ ਵੀ ਲਾ ਰਿਹਾ ਚੁਣਾਵੀ ਵਰੇ ਕਰਕੇ। ਤਾਂ ਇਹ ਸਾਰਾ ਕੁਝ ਹੈ ਗੁਰਪ੍ਰੀਤ ਕਿ ਤੁਸੀਂ ਵੇਖੋ, ਰਿਟਾਇਰਮੈਂਟ ਤੋਂ ਬਾਅਦ ਬੰਦਿਆਂ ਦੀਆਂ ਕਿੱਦਾਂ ਸੈਟਲਮੈਂਟਾਂ ਹੁੰਦੀਆਂ ਨੇ। ਕੋਈ ਜੱਜ ਰਿਟਾਇਰ ਹੋ ਕੇ ਰਾਜ ਸਭਾ 'ਚ ਚਲੇ ਜਾਂਦਾ ਹੈ, ਕੋਈ ਇਹ ਸੱਜਣ, ਇਹ ਵੇਖ ਲਓ ਚੀਫ ਸੈਕਟਰੀ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਚੇਅਰਮੈਨ ਲੱਗ ਗਿਆ। ਕੀ ਗੱਲ ਹੈ ਬਈ, ਦੂਜਿਆਂ ਨੂੰ ਮੌਕਾ ਨਾ ਦੇਣ ਦੀ ਤੁਸੀਂ ਕਸਮ ਖਾਧੀ ਹੈ, ਤੇ ਸਾਰੇ ਕੋਟੇ ਹੁਣ ਦਿੱਲੀ ਵਾਸਤੇ ਰਿਜ਼ਰਵ ਕਰ ਦਿੱਤੇ ਗਏ ਨੇ। ਮੈਂ ਤਾਂ ਕਹਿੰਦਾ ਕਿ ਅਸੈਂਬਲੀ 'ਚ ਲਿਆ ਕੇ ਕੋਈ ਕਾਨੂੰਨ ਇਹ ਬਣਾ ਦਿਓ ਕਿ ਦਿੱਲੀ ਵਾਸਤੇ ਇੰਨੀਆਂ ਸੀਟਾਂ ਰਿਜ਼ਰਵ ਨੇ ਜੀ। ਨੌਲੇਜ ਸ਼ੇਅਰਿੰਗ ਸਮਝੌਤਾ ਸੀਗਾ ਨਾ, ਉਹਦਾ ਹੀ ਤੁਸੀਂ ਚੇਅਰ ਸ਼ੇਅਰਿੰਗ ਸਮਝੌਤਾ ਕਰ ਲਓ ਕਿ ਜਦੋਂ ਤੱਕ ਦੁਬਾਰਾ ਕਿਤੇ ਕੇਜਰੀਵਾਲ ਦੀ ਸਰਕਾਰ ਨਹੀਂ ਬਣਦੀ, ਇਹਨਾਂ ਵਾਸਤੇ ਇੰਨੀਆਂ ਚੇਅਰਾਂ ਜਿਹੜੀਆਂ ਰਿਜ਼ਰਵ ਹੋਣਗੀਆਂ। ਸਕੂਲਾਂ ਦੇ ਪ੍ਰਿੰਸੀਪਲ ਵੀ ਉੱਥੋਂ ਲਿਆ ਕੇ ਲਾ ਦਿਓ, ਥਾਣਿਆਂ ਦੇ ਮੁਨਸ਼ੀ ਵੀ ਉੱਥੋਂ ਲਿਆ ਦਿਓ, ਉਹਨਾਂ ਨੂੰ ਕਹੋ ਤੁਸੀਂ ਭਰਤੀ ਹੋ ਜਾਓ। ਆ ਜਿਹੜੇ ਸਕਸੈਨਾ ਵਰਗੇ ਚੋਬਰ ਫਿਰਦੇ ਆ, ਇਹਨਾਂ ਨੂੰ ਭਰਤੀ ਕਰ ਲਓ ਛੋਟ ਦੇ ਕੇ, ਇਹਨਾਂ ਨੂੰ ਕਹੋ ਥਾਣੇ ਦੇ ਮੁਨਸ਼ੀ ਬਣ ਜਾਓ। ਹੱਦ ਹੋ ਗਈ ਆ ਸਾਹਿਬ, ਹੱਦ ਹੋ ਗਈ ਆ। ਔਰ ਇਹਨਾਂ ਦੀ ਬੇਸ਼ਰਮ ਚੁੱਪ ਨਿਰਲੱਜ, ਸਾਡਾ ਮੁੱਖ ਮੰਤਰੀ ਬਿਲਕੁਲ ਬੇਹਯਾ ਬਣ ਚੁੱਕੇ ਆ ਕਿ ਉਹਨਾਂ ਨੂੰ ਇਹਨਾਂ ਗੱਲਾਂ ਦੀ ਭੋਰਾ ਵੀ ਸ਼ਰਮ ਨਹੀਂ ਹੈ, ਹਯਾ ਨਹੀਂ ਹੈ। ਪਰ ਉਹ ਗੱਲਾਂ ਕਰਨਗੇ, ਵਿਰੋਧੀਆਂ ਦੀਆਂ ਗੱਲਾਂ ਕਰਨਗੇ, ਉਹ ਬੜੀਆਂ ਵੱਡੀਆਂ। ਆਹ ਦੇਖ ਲਓ ਕਿ ਪੰਜਾਬ ਦੇ ਹੱਕਾਂ ਦੀ ਕਿਸ ਤਰ੍ਹਾਂ ਡਕੈਤੀ ਹੋ ਰਹੀ ਹੈ ਸਾਹਿਬ, ਇਸ ਨੂੰ ਮੈਂ ਡਕੈਤੀ ਕਹਾਂਗਾ। ਤੇ ਕਮਾਲ ਦੀ ਗੱਲ ਹੈ ਕਿ ਇਸ ਡਕੈਤੀ ਦੇ ਵਿੱਚ ਬੇਸ਼ਰਮ ਲਾਣਾ ਜਿਹੜਾ ਪੂਰਨ ਤੌਰ ਤੇ ਸ਼ਾਮਲ ਹੋ ਚੁੱਕਾ ਹੈ ਜੀ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਹਿਮਾਚਲ ਵਾਲੇ ਪਾਸਿਓਂ ਜਿਹੜੇ ਦਾਖਲੇ ਹੁੰਦੇ ਨੇ ਜਾਂ ਫਿਰ ਪੰਜਾਬ ਵਾਲੇ ਜਦੋਂ ਹਿਮਾਚਲ 'ਚ ਦਾਖਲ ਹੁੰਦੇ ਨੇ, ਬੀਤੇ ਦਿਨੀ ਬਹੁਤ ਵਿਵਾਦ ਹੋਇਆ ਸੀ। ਉਹ ਜਿਹੜੀ ਐਂਟਰੀ ਦੇ ਫੀਸ ਦੇ ਵਿੱਚ ਵਾਧਾ ਕੀਤਾ ਗਿਆ ਸੀ ਸੁੱਖੂ ਸਰਕਾਰ ਦੇ ਵੱਲੋਂ, ਇੱਕ ਵਾਰ ਮੁੜ ਤੋਂ ਚਰਚਾ ਛਿੜੀ ਹੈ ਕਿਉਂਕਿ ਇੱਕ ਨਿਹੰਗ ਸਿੰਘ ਜਥੇਬੰਦੀ ਦੇ ਵੱਲੋਂ ਇੱਧਰ ਰੋਪੜ ਦੇ ਵਿੱਚ ਐਂਟਰੀ ਦੇ ਉੱਪਰ ਜਦੋਂ ਪੰਜਾਬ 'ਚ ਐਂਟਰ ਹੋਣ ਲੱਗਦੇ ਨੇ ਹਿਮਾਚਲ ਵਾਲੇ ਪਾਸਿਓਂ, ਉੱਥੇ ਟੈਕਸ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਟੈਕਸ ਲੈਣ ਦੀ ਆਪਣੇ ਪੱਧਰ ਦੇ ਉੱਪਰ ਰੋਸ ਵਜੋਂ। ਇਹ ਮਾਮਲਾ ਕੀ ਹੈ ਜੀ ਸਾਰਾ? ਦੇਖੋ, ਇਹਨਾਂ ਨੇ ਉਹ ਸ਼ੁਰੂ ਕੀਤਾ ਸੀ ਪਰ ਫਿਰ ਬਾਅਦ ਦੇ ਵਿੱਚ ਟਲ ਗਿਆ ਕੰਮ, ਕਿਉਂਕਿ 10 ਕੁ ਦਿਨ ਦਾ ਅਲਟੀਮੇਟਮ ਦੇ ਕੇ ਬੰਦ ਕਰ ਲਿਆ। ਏਦਾਂ ਟੈਕਸ ਪ੍ਰਣਾਲੀ ਨਹੀਂ ਚੱਲਦੀ ਹੁੰਦੀ, ਤੁਹਾਨੂੰ ਪਤਾ ਹੀ ਆ। ਇਹ ਸਾਰਿਆਂ ਦੀ ਕਹਿ ਲਓ ਕਿ ਸਿੰਬੋਲਿਕਲੀ ਤਾਂ ਕਰ ਕੀਤਾ ਜਾ ਸਕਦਾ ਹੈ, ਕੋਈ ਸਿੰਬੋਲਿਕਲੀ ਏਦਾਂ। ਤੇ ਜਿਹੜੀ ਹਿਮਾਚਲ ਦੀ ਇਹ ਨੀਤੀ ਆ, ਮੈਨੂੰ ਸਮਝ ਨਹੀਂ ਆਉਂਦੀ। ਹਰਿਆਣਾ ਇਹਦੇ ਤੇ ਚੁੱਪ ਕਿਉਂ ਆ? ਚੰਡੀਗੜ੍ਹ ਇਹਦੇ ਤੇ ਚੁੱਪ ਕਿਉਂ ਆ? ਪੰਜਾਬ ਹੀ ਕਿਉਂ ਜਾ ਕੇ ਉੱਥੇ ਸਿਰੇ ਫਸਾਉਂਦੇ ਹਰ ਥਾਂ ਤੇ? ਕੀ ਗੱਲ ਹੈ? ਹਰਿਆਣਵੀ ਨਹੀਂ ਜਾਂਦੇ? ਹਰਿਆਣਵੀ ਤਾਂ ਜ਼ਿਆਦਾ ਜਾਂਦੇ ਨੇ ਹਿਮਾਚਲ ਨੂੰ।
ਜੀ ਚੰਡੀਗੜ੍ਹ ਵਾਲੇ ਜਾਂਦੇ ਨੇ ਤੇ ਹਿਮਾਚਲੀ ਖੁਦ ਨਹੀਂ ਬੋਲਦੇ ਕਿ ਉਹਨਾਂ ਨੂੰ ਸੱਪ ਸੁੰਘਿਆ। ਹਿਮਾਚਲੀ ਆਪ ਅਪ ਡਾਊਨ ਕਰਦੇ ਨੇ। ਜੀ ਹਿਮਾਚਲ ਦੇ ਕਾਰੋਬਾਰੀ ਵਾਹਨ ਆਉਂਦੇ ਆ, ਉਹ ਤੇ ਆਪ ਦੁਖੀ ਨੇ। ਤਾਂ ਮਤਲਬ ਕਿ ਤੁਸੀਂ ਠੇਕਾ ਲਿਆ ਹਰ ਥਾਂ ਤੇ ਸਿਰ ਫਸਾ ਕੇ ਉੱਥੇ ਨੁਕਸਾਨ ਕਰਾਉਣ ਦਾ। ਤੇ ਗੱਲ ਤੇ ਇਹ ਹੈ ਕਿ ਤੁਸੀਂ ਟੋਲ ਜੇ ਲਾਉਣਾ ਤੇ ਇਹਨਾਂ ਦੇ ਘਰਾਂ ਦੇ ਅੱਗੇ ਲਾਓ ਖਾ, ਮੁੱਖ ਮੰਤਰੀ ਵਜ਼ੀਰਾਂ ਦੇ ਘਰਾਂ ਦੇ ਅੱਗੇ, ਕਿ ਤੁਹਾਡੇ ਤੋਂ ਗਰਾਹ ਕੇ ਦੇਵਾਂਗੇ ਉੱਥੇ ਅਸੀਂ ਤਾਂ। ਵੀ ਕਮਾਲ ਹੋ ਗਈ ਆ। ਤਾਲਮੇਲ ਦੇ ਨਾਲ ਇਹ ਮਸਲੇ ਹੱਲ ਹੁੰਦੇ ਆ। ਸੁਖੂ ਸਰਕਾਰ ਨੇ ਪਹਿਲਾਂ 25 ਚ ਵਧਾਇਆ, ਫਿਰ 26 ਚ ਵਧਾ ਲਿਆ, ਫਿਰ ਘਟਾ ਲਿਆ। ਉਹ ਵਾਧੇ ਘਾਟੇ ਦੇ ਵਿੱਚ ਹੀ ਇਹ ਮਾਮਲਾ ਉਲਝਿਆ। ਵਾਧੇ ਘਾਟੇ ਚ ਹੀ ਉਲਝਿਆ ਨਾ, ਕਦੇ ਘਟਾ ਜੀ ਲਿਆ, ਜੀ ਕਦੇ ਵਧਾ ਲਿਆ। ਕਿਉਂਕਿ ਭੁੱਖ ਉੱਥੇ ਵੀ, ਮੈਂ ਤਾਂ ਹੀ ਕਹਿੰਦਾ ਕਿ ਤੁਹਾਡੇ ਉੱਤੇ ਭੁੱਖ ਨੱਚਦੀ ਪਈ ਆ। ਹਿਮਾਚਲ ਜੀ ਚ ਕੀ ਆ? ਹਿਮਾਚਲ ਦੇ ਵਿੱਚ ਤਨਖਾਹਾਂ ਕੱਢਣੀਆਂ ਔਖੀਆਂ ਨੇ ਗੁਰਪ੍ਰੀਤ। ਜੀ ਜਿਹੜੇ ਲੋਕ ਆ, ਸਾਡਾ ਮੁੱਖ ਮੰਤਰੀ ਜਿਹੜਾ ਹੈ ਉਹ ਕਹਿੰਦਾ ਸੀ ਲੈ ਜਦੋਂ ਕਰਜ਼ੇ ਮੋਦੀ ਮੋੜੂਗਾ ਅਸੀਂ ਵੀ ਮੋੜ ਦਿਆਂਗੇ, ਜਦੋਂ ਅਮਰੀਕਾ ਮੋੜੂਗਾ ਅਸੀਂ ਵੀ ਮੋੜ ਦਿਆਂਗੇ, ਅਫਰੀਕਾ ਮੋੜੂਗਾ ਅਸੀਂ ਵੀ ਮੋੜ ਦਿਆਂਗੇ। ਗੱਲ ਹੈ ਆ ਸੁਖੂ ਦਾ ਹਾਲ ਵੇਖ ਲਓ। ਹੁਣ ਐਂਟਰੀ ਦਾਖਲਾ ਜਿਹੜਾ ਟੈਕਸ ਹੈ ਉਹ ਲੈ ਰਿਹਾ। ਕਿਉਂ? ਕਿਉਂਕਿ ਤਨਖਾਹਾਂ ਨਹੀਂ ਨਿਕਲਦੀਆਂ। ਤਾਂ ਜੀ ਗੱਲ ਇਹ ਆ ਕਿ ਸਾਨੂੰ ਇਹਨਾਂ ਤੋਂ ਸਬਕ ਲੈਣ ਦੀ ਜ਼ਰੂਰਤ ਆ ਕਿ ਹਿਮਾਚਲ ਇਸ ਵੇਲੇ ਆਰਥਿਕ ਤੌਰ ਤੇ ਬਹੁਤ ਬਦਹਾਲ ਹੈ। ਕਿਉਂਕਿ ਪਹਿਲਾਂ ਜਿਹੜੀ ਸੀ ਭਾਜਪਾ ਸਰਕਾਰ ਸੀ, ਭਾਜਪਾ ਸਰਕਾਰ ਹੋਣ ਕਰਕੇ ਉਹਨਾਂ ਨੂੰ ਪਤਾ ਕੇਂਦਰ ਤੋਂ ਥੋੜਾ ਜਿਹਾ ਮਿਲ ਹੀ ਜਾਂਦਾ ਸਮਾਨ, ਤੇ ਉਸ ਹਿਸਾਬ ਨਾਲ ਚਲਾਈ ਜਾਂਦੇ ਸੀ। ਪਰ ਇੱਥੇ ਸੁਖੂ ਦੀਆਂ ਤੇ ਅੜਾਟ ਨਿਕਲੇ ਪਏ ਨੇ। ਜੀ ਇੱਥੇ ਸਰ ਅੜਾਟ ਨਿਕਲੇ ਪਏ ਨੇ ਇਹਨਾਂ ਦੇ। ਹੁਣ ਇਹਨਾਂ ਨੇ, ਹੁਣ ਬੰਦਾ ਆਮ ਕੀ ਕਰੇ ਕਿ NH ਦਾ ਵੀ ਟੈਕਸ ਦੇਵੇ, ਟੋਲ ਟੈਕਸ, ਰੋਡ ਟੈਕਸ ਵੀ ਦੇਵੇ, ਉੱਤੋਂ ਸੁਖੂ ਨੂੰ ਟੈਕਸ ਵੀ ਦੇਵੇ। ਕਿਉਂਕਿ ਇਹਨਾਂ ਨੇ ਵੈਸੇ ਤੇ ਜਿਹੜਾ ਇਹ ਟੋਲ ਐਕਟ ਬਣਾਇਆ ਸੀ 1976 ਚ ਬਣਾਇਆ ਸੀਗਾ, ਉਸ ਵੇਲੇ ਵੀ ਜੀ ਇਹਦਾ ਵਿਰੋਧ ਕਰਨਾ ਚਾਹੀਦਾ ਸੀਗਾ। ਤਾਂ ਖੈਰ ਇਹ ਹੁਣ ਤਾਲਮੇਲ ਜਿਹੜਾ ਹੈ ਉਹ ਹੋਣਾ ਚਾਹੀਦਾ। ਪ੍ਰਸ਼ਾਸਨਿਕ ਪੱਧਰ ਤੇ ਗੱਲਬਾਤ ਹੋਣੀ ਚਾਹੀਦੀ ਆ। ਲੋਕਾਂ ਨੂੰ ਅੱਗੇ ਲੱਗ ਕੇ ਕੋਈ ਕਿਸੇ ਝੋਕੇ ਚ ਨਹੀਂ ਝੋਕਣਾ ਚਾਹੀਦਾ। ਇਹ ਨਹੀਂ ਹੈ ਕਿ ਕੱਲ ਨੂੰ ਕੋਈ ਨੁਕਸਾਨ ਹੋ ਜਾਵੇ। ਸੋ ਇਸ ਵਾਸਤੇ ਪੰਜਾਬ ਸਰਕਾਰ ਨੂੰ, ਚੰਡੀਗੜ੍ਹ ਪ੍ਰਸ਼ਾਸਨ ਨੂੰ, ਹਰਿਆਣੇ ਨੂੰ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਚਲੋ ਠੀਕ ਹੈ, ਕੋਈ ਕੁਝ ਰੁਪਈਏ ਤੇ ਹੋਏ, ਚਲੋ ਮਾੜਾ ਮੋਟਾ ਤੁਹਾਡਾ ਕੋਈ ਠੀਕ ਆ, ਕੋਈ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਚਲੋ ਇਹਦੇ ਇੰਨੇ ਨਾਲ ਪਹਾੜੀਆ ਦਾ ਠੀਕ ਕਰ ਲੈਣਗੇ। ਪਰ ਜਿਸ ਤਰ੍ਹਾਂ ਤੁਸੀਂ ਹੈਵੀ ਵਹੀਕਲਾਂ ਵਾਸਤੇ 1000 ਰੁਪਏ ਤੱਕ ਦੀਆਂ ਪਰਚੀਆਂ ਕਰ ਦਿੱਤੀਆਂ ਸਨ, ਉਹ ਗੱਲਾਂ ਥੋੜੀ ਠੀਕ ਨੇ। ਤੇ ਇਸ ਵਾਸਤੇ ਕਿਤੇ ਨਾ ਕਿਤੇ ਕਹਿ ਲਓ ਕਿ ਪ੍ਰਸ਼ਾਸਨਿਕ ਤੌਰ ਤੇ ਇਹ ਸਾਰਾ ਕੁਝ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਜੀ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਮਾਨ ਸਾਹਿਬ ਅੱਜ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆ ਰਹੇ ਸੀ। ਮਾਮਲਾ ਨਿੱਜੀ ਸਕੂਲਾਂ ਦਾ ਹੈ। ਨਿੱਜੀ ਸਕੂਲਾਂ ਦੇ ਵੱਲੋਂ ਫੀਸਾਂ 'ਚ ਜਿਸ ਕਦਰ ਵਾਧੇ ਕੀਤੇ ਜਾਂਦੇ ਨੇ ਤੇ ਉਸ ਨੂੰ ਲੈ ਕੇ ਐਲਾਨ ਹੈ ਜੀ ਕੋਈ ਉਹਨਾਂ ਦਾ? ਬਿਲਕੁਲ ਜੀ, ਉਹਨਾਂ ਦਾ ਜਿਹੜਾ ਐਲਾਨ ਆ ਉਹ ਸਿੱਧਾ ਸਪਸ਼ਟ ਆ ਕਿ ਭਾਈ ਅਸੀਂ ਮਨ ਚਾਹੇ ਢੰਗ ਦੇ ਨਾਲ ਪ੍ਰਾਈਵੇਟ ਸਕੂਲ, ਜਿਹੜੇ ਨਿੱਜੀ ਸਕੂਲ ਫੀਸਾਂ ਵਸੂਲਦੇ ਆ, ਉਹ ਨਹੀਂ ਵਸੂਲਣ ਦੇਵਾਂਗੇ। ਤਾਂ ਅਸਲ ਦੇ ਵਿੱਚ ਗੱਲ ਇਹ ਆ ਕਿ ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਤੁਹਾਨੂੰ ਪਤਾ ਹੀ ਆ ਕੁਝ ਦਿਨ ਪਹਿਲਾਂ ਇਹਨਾਂ ਨੇ ਜੀ ਇੱਕ ਕਿਸਾਨ ਨੂੰ ਰਾਹਤ ਦਿੱਤੀ ਸੀ, ਉਸ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ, ਤੇ ਅੱਜ ਇਹਨਾਂ ਦਾ ਜਿਹੜਾ ਟਾਰਗੇਟ ਸੀ ਉਹ ਸੀ ਆਮ ਮਾਪੇ ਜਿਹੜੇ ਕਿ ਦੁਖੀ ਹੁੰਦੇ ਆ। ਸਕੂਲਾਂ ਦੀਆਂ ਅਣਚਾਹੀਆਂ ਫੀਸਾਂ ਨੇ। ਇੱਕ ਵਾਰੀ ਤੇ ਮੈਂ ਦੇਖਿਆ ਕਿ ਇੱਧਰ ਸ਼ਾਇਦ ਨੋਇਡਾ ਦੀ ਗੱਲ ਹੈ, ਇੱਕ ਸਕੂਲ ਦੀ ਫੀਸ ਅਜੇ ਵੀ ਸ਼ਾਇਦ ਪਰਚੀ ਮੇਰੇ ਕੋਲ ਪਈ ਹੋਏਗੀ, ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਉਹ ਕੁਆਟਰ ਦੀ ਸ਼ਾਇਦ ਇੰਨੀ ਜ਼ਿਆਦਾ ਫੀਸ ਆ ਜਿੰਨੀ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ 50 ਕਿੱਲਿਆਂ ਵਾਲੀ ਦੀ ਆਮਦਨ ਨਹੀਂ ਹੋਣੀ ਜੀ 3 ਮਹੀਨਿਆਂ ਦੀ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਆ। ਤਾਂ ਠੀਕ ਆ, ਇਹ ਰੈਗੂਲੇਟ ਕਰਨ ਤੇ ਬਿਹਤਰ ਆ। ਇਹ ਕਹਿੰਦੇ ਜੀ ਕਿ ਇੱਕ ਕੁੜੀ ਜਿਹੜੀ ਕਿ ਪਿਛਲੇ ਦਿਨ ਹੀ ਖੁਦਕੁਸ਼ੀ ਕਰ ਜਾਂਦੀ ਆ ਨਮੋਸ਼ੀ ਦੇ ਚੱਲਦਿਆਂ, ਕਿਉਂਕਿ ਸਕੂਲ ਦਾ ਜਿਹੜਾ ਪ੍ਰਬੰਧਕੀ ਢਾਂਚਾ ਸੀ ਉਸ ਵੱਲੋਂ ਜਲੀਲ ਕੀਤਾ ਗਿਆ ਕਿਉਂਕਿ ਉਸਦੀ ਸ਼ਾਇਦ ਫੀਸ ਵਗੈਰਾ ਰਹਿੰਦੀ ਸੀਗੀ। ਤਾਂ ਇਹਨਾਂ ਨੇ ਅੱਜ ਇੱਕ ਸ਼ਬਦ ਮਾਫੀਆ ਵੀ ਇਸਤੇਮਾਲ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ 5% ਤੋਂ ਵੱਧ ਕੋਈ ਵੀ ਸਕੂਲ ਫੀਸ ਦਾ ਇਜ਼ਾਫਾ ਵਸੂਲ ਨਹੀਂ ਪਾ ਸਕਦਾ, ਤੇ ਜਿਨ੍ਹਾਂ ਨੇ ਪਿਛਲੇ 3 ਸਾਲਾਂ 'ਚ 15% ਤੋਂ ਜ਼ਿਆਦਾ ਫੀਸ ਚਾਰਜ ਕੀਤੀ ਆ, ਅਸੀਂ ਉਹ ਪੁੱਠੀ ਵੀ ਦਵਾਵਾਂਗੇ, ਵਾਪਸ ਵੀ ਦਵਾਵਾਂਗੇ। ਪਹਿਲੀ ਗੱਲ ਗੁਰਪ੍ਰੀਤ, ਮਾਫੀਆ, ਮੈਂ ਅੱਗੇ ਵੀ ਇਹਨਾਂ ਨੂੰ ਇੱਕ ਬੜਾ ਸਰਲ ਸ਼ਬਦਾਂ 'ਚ ਸਵਾਲ ਕੀਤਾ। ਮੈਂ ਹਰ ਇੱਕ ਇਹਨਾਂ ਦੇ
ਨੇਤਾ ਨੂੰ ਸਵਾਲ ਕਰਦਾ ਹਾਂ ਕਿ ਜੇ ਮਾਫੀਆ ਹੈ, ਇਹ ਵੈਸੇ ਤਾਂ ਇੱਕ ਬਿਜ਼ਨਸ ਸੈਕਟਰ ਹੈ, ਸਰਵਿਸ ਪ੍ਰੋਵਾਈਡਰ ਨੇ ਇਹ ਲੋਕ, ਤੁਹਾਡਾ ਕੋਈ ਬੱਚਾ ਚੁੱਕ ਕੇ ਥੋੜੀ ਲੈ ਜਾਂਦੇ ਪ੍ਰਾਈਵੇਟ ਸਕੂਲਾਂ 'ਚ, ਨਾ ਪੜਾਓ। ਬਿਲਕੁਲ ਇਹਨਾਂ ਦੇ ਇੱਕ ਵਿਧਾਇਕ ਤੋਂ ਛੁੱਟ ਸਾਰਿਆਂ ਦੇ ਬੱਚੇ ਸਮੇਤ ਮੁੱਖ ਮੰਤਰੀ ਦੀ ਗੁੜੀਆ ਸਾਡੀ ਜਿਹੜੀ ਉਹ ਸਾਡੀ ਵੀ ਧੀ ਆ, ਜੀ ਸਾਰਿਆਂ ਦੇ ਬੱਚੇ ਨਿੱਜੀ ਸਕੂਲਾਂ 'ਚ ਪੜ੍ਹਦੇ ਆ। ਯਾਨੀ ਤੁਹਾਡੇ ਬੱਚੇ ਮਾਫੀਆ ਕੋਲ ਪੜ੍ਹ ਰਹੇ, ਮੇਰੇ ਬੱਚੇ ਵੀ ਮਾਫੀਆ ਕੋਲ ਪੜ੍ਹ ਰਹੇ। ਕੀ ਇਹ ਸ਼ਬਦ ਸਾਰਥਕ ਹੈ? ਸਾਰਥਕ ਹੈ ਗੁਰਪ੍ਰੀਤ? ਸਾਰਿਆਂ ਜੀ ਨੂੰ ਮਾਫੀਆ ਕਹਿੰਦੇ। ਫਿਰ ਦੂਜੀ ਗੱਲ ਹੈ, ਜੇ ਮਾਫੀਆ ਹੈ ਤੇ 4.5 ਸਾਲ ਇਹਨਾਂ ਨੂੰ ਚੱਲਣ ਦਾ ਲਾਇਸੈਂਸ ਕਿਸ ਨੇ ਦਿੱਤਾ ਬਈ? ਬਿਲਕੁਲ ਤੁਸੀਂ ਤੇ ਆਪੋਜੀਸ਼ਨ 'ਚ ਹੁੰਦਿਆਂ ਵੀ ਇਹ ਮੁੱਦਾ ਚੁੱਕਦੇ ਰਹੇ ਹੋ, ਤੇ ਫਿਰ ਸੱਤਾ 'ਚ ਆ ਕੇ ਸੌਂ ਕਿਆ ਤੋਂ ਗਏ ਸੀ? ਤੇ ਦੂਜੀ ਗੱਲ ਇਹ ਹੈ ਕਿ ਅਜੇ ਤੱਕ 4.5 ਸਾਲਾਂ 'ਚ ਕੀ ਤੁਹਾਡੇ ਤੋਂ ਇਸ ਤਰ੍ਹਾਂ ਦਾ ਸੈਟਅਪ ਹੀ ਨਹੀਂ ਹੋਇਆ ਕਿ ਜੀ ਕਿਤਾਬਾਂ ਫਿਕਸ ਦੁਕਾਨ ਤੋਂ ਨਹੀਂ, ਜਿਹੜੀਆਂ ਬਈ ਵੱਧਦੀਆਂ ਉਹ ਇੱਕ ਦੁਕਾਨ ਤੋਂ ਫਿਕਸ ਨਹੀਂ। ਜੀ ਮਸਲਾ ਤੇ ਇਹ ਆ ਕਿ ਤੁਸੀਂ ਬਹੁਤ ਕੁਝ ਕਰਦੇ ਹੋ ਗੱਲੀ ਬਾਤੀ, ਪਰ ਅਮਲ ਦੇ ਵਿੱਚ ਬਹੁਤ ਥੋੜਾ ਹੁੰਦਾ। ਦੂਜੀ ਗੱਲ, ਇਹਦੇ ਤੇ ਇੱਕ ਕਿਸੇ ਕਮੇਟੀ ਦੀ ਰਾਏ ਦੀ ਜ਼ਰੂਰਤ ਹੈ ਗੁਰਪ੍ਰੀਤ, ਕਿ ਮੈਨੂੰ ਨਹੀਂ ਚਾਹੀਦਾ ਹਰ ਸਾਲ ਮੇਰਾ ਅਦਾਰਾ 10% ਘੱਟੋ ਘੱਟ ਇਨਕਰੀਜ਼ ਦੇਵੇ, ਇੰਕਰੀਮੈਂਟ ਦੇਵੇ। ਬਣਦਾ ਹੈ ਨਾ, ਇੰਡੀਆ 'ਚ ਰਹਿੰਦੇ ਹੋ ਤੁਸੀਂ ਵੀ ਜੌਬ ਕਰਦੇ ਹੋ, ਮੈਂ ਵੀ ਜੌਬ ਤੇ ਆ। ਆਪਣਾ ਇਨਫਲੇਸ਼ਨ ਇੰਨੀ ਕੁ ਰਿਕੁਆਇਰਮੈਂਟ ਉਹ ਰੱਖਦਾ ਹੈ ਕਿ ਨਹੀਂ? ਜੀ ਬਿਲਕੁਲ ਆ ਦੇਖ ਲਓ, ਜਿਹੜਾ ਤੇਲ ਆਪਾਂ ਤੜਕੇ ਵਾਲਾ ਇਸਤੇਮਾਲ ਕਰਦੇ ਸੀ, ਅੱਜ ਕਿੱਥੇ ਚਲਾ ਗਿਆ 1 ਜੀ ਸਾਲ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਆ ਕਿ ਟੀਚਰ ਨੂੰ ਇੰਕਰੀਮੈਂਟ ਨਹੀਂ ਦੇਣਾ। ਜੇ ਉਹ 8% ਲੈ ਰਿਹਾ ਜਾਂ 10% ਲੈ ਰਿਹਾ ਨਿੱਜੀ ਸਕੂਲ ਤੋਂ, ਜਾਂ ਇਨਫਲੇਸ਼ਨ ਦੇ ਹਿਸਾਬ ਕਿਤਾਬ ਨਾਲ, ਜਾਂ ਇਨਫਰਾ ਦਾ ਜੋ ਮੇਨਟੇਨੈਂਸ ਖਰਚਾ ਹੈ ਉਹ ਸਾਰਾ ਪੈ ਰਿਹਾ ਹੈ, ਕੀ ਤੁਸੀਂ ਉਹ ਸਾਰਾ ਕੈਲਕੂਲੇਟ ਕੀਤਾ? ਮੈਂ ਕੋਈ ਮਤਲਬ ਕਿਸੇ ਸੈਕਟਰ ਦਾ ਨਾ ਵਿਰੋਧੀ ਹਾਂ, ਨਾ ਮੈਂ ਅੰਨਾ ਕਹ ਲੋ ਕਿ ਉਹਦਾ ਪੱਖਦਾਰ ਹੈ। ਜੀ ਸੋ ਗੱਲ ਅਸਲ ਦੇ ਵਿੱਚ ਇਹ ਹੈ ਕਿ ਤੁਸੀਂ ਚਲਾਵਾਂ ਕੰਮ ਕਰਨਾ ਹਮੇਸ਼ਾ। ਤੁਸੀਂ ਇੱਕ ਕਮੇਟੀ ਬਣਾਉਂਦੇ, ਇੱਕ ਕਮੇਟੀ ਪਿਆਰੇ ਲਾਲ ਗਰਗ ਵਰਗੇ, ਅਮਾਲੀ ਵਰਗੇ, ਇਹ ਸਾਰੇ ਬੰਦੇ ਸਿੱਖਿਆ ਦੇ ਖੇਤਰ ਦੇ ਮਾਹਰ ਹੈ ਗੁਰਪ੍ਰੀਤ। ਬਿਲਕੁਲ ਇਹ ਤੁਰੇ ਫਿਰਦੇ ਉਦਾਂ ਵੀ ਤੇ ਆਡਾ ਲਾਈ ਰੱਖਦੇ ਆ ਨਾ ਕਿਸੇ ਨਾਲ। ਇਹਨਾਂ ਨੂੰ ਕਹੋ ਕਿ ਲਓ ਬਈ ਆਓ ਤੁਹਾਨੂੰ ਕੰਮ ਲਾਈਏ, ਸਾਨੂੰ ਸਿਫਾਰਿਸ਼ਾਂ ਦਿਓ ਕਰਕੇ। ਫਿਰ ਉਸ ਹਿਸਾਬ ਨਾਲ ਟੀਚਰਾਂ ਦਾ ਵੀ ਹੱਕ ਨਾ ਮਰੇ, ਸਰਵਿਸ ਪ੍ਰੋਵਾਈਡਰ ਦਾ ਵੀ ਹੱਕ ਨਾ ਮਰੇ, ਤੇ ਆਮ ਬੰਦੇ ਦੀ ਵੀ ਲੁੱਟ ਨਾ ਹੋਵੇ। ਐਸਾ ਬੈਲੈਂਸ ਚਾਹੀਦਾ ਹੈ। ਤਾਂ ਖੈਰ ਦੇਖਦੇ ਆ ਕੀ ਇਹ ਕਰਦੇ ਆ ਕੀ ਨਹੀਂ ਕਰਦੇ। ਫਿਲਹਾਲ ਅੱਜ ਇਹਨਾਂ ਨੇ ਐਲਾਨ ਜ਼ਰੂਰ ਕਰ ਦਿੱਤਾ ਕਿ ਕੋਈ ਇਹਦੇ ਤੇ ਇਹ ਕੋਈ ਆਰਡੀਨੈਂਸ ਲਿਆਉਣਗੇ, ਕੀ ਕਰਨਗੇ, ਕਿਸ ਤਰ੍ਹਾਂ ਕਰਨਗੇ, ਥੋੜਾ ਇੰਤਜ਼ਾਰ ਕਰਨ ਦੀ ਲੋੜ ਆ। ਜੀ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਦਿੱਲੀ ਤੇ ਪੰਜਾਬ ਦੇ ਵਿੱਚ ਅਗਜ਼ਨੀ ਦੀਆਂ ਘਟਨਾਵਾਂ ਬਹੁਤ ਵੱਡੀਆਂ ਵਾਪਰੀਆਂ ਨੇ। ਦਿੱਲੀ ਵਿੱਚ ਤਾਂ ਬਹੁਤ ਖਤਰਨਾਕ ਤਸਵੀਰਾਂ ਉੱਥੋਂ ਸਾਹਮਣੇ ਆ ਰਹੀਆਂ ਸੀ, ਜਿੱਥੇ ਹੋਰ ਨੇਸ਼ਨਸ ਤੇ ਹੋਰ ਦੇਸ਼ਾਂ ਦੇ ਲੋਕ ਵੀ ਅਗਜ਼ਨੀ ਦੇ ਸ਼ਿਕਾਰ ਹੋਏ ਨੇ, ਜਾਨਾਂ ਗਵਾਈਆਂ ਨੇ। ਹਾਂਜੀ, ਅਗਨੀਕਾਂਡ ਵਾਪਰੇ ਆ ਇੱਥੇ। ਜੇ ਤੁਸੀਂ ਵੇਖੋਗੇ ਤੇ ਪੰਜਾਬ ਦੇ ਵਿੱਚ ਵੀ ਸ਼ਾਇਦ ਜਲੰਧਰ 'ਚ ਇੱਕ ਅਗਨੀਕਾਂਡ ਵਾਪਰਿਆ ਅੱਜ, ਜਿਹਦੇ 'ਚ ਇੱਕ ਵਿਅਕਤੀ ਜਲ ਗਿਆ ਜੀ ਮੇਰੇ ਖਿਆਲ ਦੇ ਨਾਲ। ਤੇ ਜੇ ਦਿੱਲੀ ਵਾਲੀ ਘਟਨਾ ਦੇਖੀਏ ਤਾਂ ਦਿੱਲੀ ਦੇ ਵਿੱਚ ਤਾਂ ਬਹੁਤ ਭਿਆਨਕ ਅਗਨੀਕਾਂਡ ਹੋਇਆ। ਅਸੀਂ ਆਪਦੀ ਜ਼ਿੰਦਗੀ 'ਚ ਬੜੇ ਇਸ ਤਰ੍ਹਾਂ ਦੇ ਹਾਦਸੇ ਦੇਖੇ, ਤੇ ਅਗਨੀਕਾਂਡਾਂ 'ਚੋਂ ਡੱਬ ਵਾਲੀ ਅਗਨੀਕਾਂਡ ਮੇਰੇ ਵੇਂਦੇ ਆ, ਉਪਹਾਰ ਸਿਨੇਮਾ ਕਾਂਡ, ਇਹ ਵੀ ਇੱਕ ਬਹੁਤ ਭਿਆਨਕ ਅਗਨੀਕਾਂਡ ਹੈ, ਜਿਹਦੇ ਵਿੱਚ ਹੁਣ ਤੱਕ ਕੁਝ ਫੋਰਨਰਸ ਤੋਂ ਇਲਾਵਾ ਜਿਹੜੇ ਆਪਣੇ ਇੰਡੀਅਨਸ ਆ, ਇਹਨਾਂ ਸਮੇਤ 21 ਦੀ ਮੌਤ ਦੀ ਖਬਰ ਜਿਹੜੀ ਹੈ ਉਹ ਮੀਡੀਆ ਦੇ ਰਿਹਾ ਹੈ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਕੁਝ ਜ਼ਖਮੀ ਵੀ ਹੋਏ ਹੋ ਸਕਦੇ ਆ। ਬਾਕੀ ਅੰਕੜਾ ਤੇ ਐਗਜ਼ੈਕਟ ਜਿਹੜਾ ਨੁਕਸਾਨ ਦਾ ਹੈ ਉਹ ਬਾਅਦ ਚ ਆਏਗਾ। ਹੁਣ ਮੁੱਢਲੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਇਹ ਕਹਿ ਰਹੀਆਂ ਨੇ ਗੁਰਪ੍ਰੀਤ ਕਿ ਇਸ ਹੋਟਲ ਦੇ ਕੋਲ ਫਾਇਰ ਐਨਓਸੀ ਹੈ ਹੀ ਨਹੀਂ ਸੀ। ਤੁਸੀਂ ਦੇਖੋ, ਮਤਲਬ ਬਿਨਾਂ ਫਾਇਰ ਐਨਓਸੀ ਦੇ ਇਹ ਹੋਟਲ ਚੱਲ ਰਿਹਾ ਸੀ। ਮੈਂ ਕਿ ਇਹਦੇ ਤੇ ਦੱਸਿਆ ਇਹ ਕਿੱਡੀ ਕੁ ਗੱਲ ਆ, ਜਦੋਂ ਹੋਟਲ ਦੇ ਵਿੱਚ ਇਹਨਾਂ ਨੂੰ ਕਮਰਾ ਮਿਲ ਜਾਣਾ, ਜਦੋਂ ਹੋਟਲ ਦੇ ਵਿੱਚੋਂ ਇਹਨਾਂ ਨੂੰ ਰੋਟੀ ਮਿਲ ਜਾਣੀ ਆ, ਜਦੋਂ ਹੋਟਲ ਦੇ ਵਿੱਚੋਂ ਇਹਨਾਂ ਨੂੰ ਬੋਟੀ ਮਿਲ ਜਾਣੀ, ਹਿੱਸਾ ਮਿਲ ਜਾਣਾ, ਐਨਓਸੀ ਕੀ ਕਰਨੀ ਹੈ ਇਹਨਾਂ ਨੇ ਦੇ ਕੇ?
ਅਗਲੇ ਨੇ ਲੈ ਕੇ ਕੀ ਕਰਨਾ? ਸੋ ਕੁਝ ਲੋਕ ਤੜਫਦੇ ਡਿੱਗੇ ਆ, ਕੁਝ ਗੱਦੇ ਲਾਏ ਗਏ। ਕਿਵੇਂ ਮਤਲਬ ਕਿ ਉਹ ਜਿਹੜੀਆਂ ਤਸਵੀਰਾਂ ਨੇ ਸਰ ਵਿਚਲਿਤ ਕਰਦੀਆਂ ਨੇ, ਉਹ ਤਸਵੀਰਾਂ ਤੁਸੀਂ ਦੇਖ ਹੀ ਨਹੀਂ ਸਕਦੇ, ਜਿਹੜੀਆਂ ਤਸਵੀਰਾਂ ਸਾਡੇ ਸਾਹਮਣੇ ਆ। ਅੰਮ੍ਰਿਤਸਰ ਦੇ ਵਿੱਚ ਵੀ ਆਪਾਂ ਪਿਛਲੇ ਦਿਨੀ ਖਬਰ ਕੀਤੀ ਸੀ, ਉੱਥੇ ਵੀ ਅਗਨੀਕਾਂਡ ਵਾਪਰਿਆ ਸੀ। ਗਰਮੀ ਬੜੀ ਭਿਆਨਕ ਆ। ਅੱਜ-ਕੱਲ੍ਹ ਤੁਹਾਨੂੰ ਪਤਾ ਹੀ ਆ, ਸ਼ਾਰਟ ਸਰਕਟ ਵੀ ਹੋ ਜਾਂਦਾ, ਹੁਣ ਪਤਾ ਨਹੀਂ ਕੀ ਕਾਰਨ ਰਹੇ ਆ। ਸੋ ਇਹ ਬਹੁਤ ਵੱਡੀਆਂ ਲਾਪਰਵਾਹੀਆਂ, ਪਰ ਇੰਡੀਆ ਦੇ ਵਿੱਚ ਇਹ ਲਾਪਰਵਾਹੀਆਂ ਦੀ ਇੱਕ ਰੀਤ ਬਣ ਚੁੱਕੀ ਹੈ ਗੁਰਪ੍ਰੀਤ। ਜੀ, ਬਿਲਕੁਲ ਲਾਪਰਵਾਹੀਆਂ ਹੁੰਦੀਆਂ ਨੇ, ਕੋਈ ਚੈੱਕ ਨਹੀਂ ਰਹਿੰਦਾ ਉਹਨਾਂ ਤੇ। ਚੈੱਕ ਜੇ ਰਹਿੰਦਾ ਵੀ ਹੈ ਤਾਂ ਉਹ ਵੀ ਪੈਸੇ ਦੇ ਕੇ ਲਿਆ ਗਿਆ ਚੈੱਕ ਰਹਿੰਦਾ ਹੈ ਵੀ ਭਾਈ ਠੀਕ ਹੈ, ਤੇਰਾ ਕੰਮ ਤੂੰ ਚੱਲਦਾ ਰੱਖ। ਇਸੇ ਤਰੀਕੇ ਦੇ ਨਾਲ ਦਾ ਹਾਲ ਹੈ। ਖੈਰ, ਇੱਥੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।